ਜੀ ਸੱਜਣੋ, ਤੁਸੀਂ ਨਾ ਇੱਕ ਵੀਡੀਓ ਵੇਖੋ ਤੇ ਇਸ ਵੀਡੀਓ ਤੋਂ ਬਾਅਦ ਫਿਰ ਦੁਬਾਰਾ ਗੱਲ ਕਰਦੇ ਹਾਂ ਜੀ। ਪਾਣੀ ਸਾਡੇ ਨਿਕਲਦਾ ਪਿਆ, ਪਿੰਡ ਨੂੰ ਪੰਦਾ ਪਿਆ 200 ਫੁੱਟ ਸਿਰਫ ਗਏ ਪਏ। ਇਸ ਤੋਂ ਬਾਅਦ ਪਿੱਛੇ ਬੰਨ ਨੇ ਅਸੀਂ ਬਣਾ ਕੇ ਥੱਕੇ ਪਿਆ। ਰੁੱਖ ਜੋ ਸਾਨੂੰ ਲੱਭਦਾ ਸੀ ਰੁੱਖ ਵੱਢ ਕੇ ਵੇ ਵਗਾਈ ਖੜੇ ਆ। ਬੜੀ ਸਾਨੂੰ ਤਕਲੀਫ ਹੈ, ਬੜੇ ਅਸੀਂ ਤੰਗ ਹੋਏ ਖੜੇ ਆ। ਇਹ ਜਿਹੜਾ ਵੇਖ ਲਓ ਕਟਾਓ ਅੰਦਰ ਵਾਰੀ ਸ਼ੁਰੂ ਹੋਇਆ ਸਾਡੇ ਪਿੰਡ ਨੂੰ। ਇੱਥੇ ਬੰਨ ਜੇ ਸਾਡੇ ਕੋਲ ਲੁੱਟ ਗਿਆ, ਸਾਨੂੰ ਕੋਈ ਹਾਲ ਨਹੀਂ, ਸਾਡਾ ਕੋਈ ਹਾਲ ਸੂਰਤ ਨਹੀਂ ਹੈ। ਬੰਨ ਜੇ ਲੁੱਟ ਗਿਆ ਸਾਡੇ ਕੋਲ, ਅਸੀਂ ਉੱਤੇ ਰੇੜੀਆਂ ਲੈ ਕੇ ਕਈਆਂ ਲੈ ਕੇ ਬੰਦੇ ਬੰਨੇ ਹੋਇਆ ਰੁੱਖ ਵੱਢ ਕੇ ਵਗਾਈ ਜਾਂਦੇ ਆ। ਜੇ ਅਗਰ ਸਾਡਾ ਬੰਦ ਗਿਆ ਸਾਡੇ ਕੋਲ ਲੋੜ, ਸਾਡੇ ਥੇਲੇ ਦੇ ਪੱਲੇ ਕੱਖ ਨਾ ਰਹਿ ਜਾਸੀ ਗਿਆ। ਇਹ ਸਾਡੇ ਹਾਲ ਦੀ ਮਰੀਮ ਨਿਮਾਜ਼ ਆ ਤੇਰੇ ਅੱਗੇ ਹੱਥ ਜੋੜੀ ਖੜੇ ਆ। ਇਹ ਸਾਡੇ ਕਟਾਓ ਦਾ ਕੋਈ ਹੱਲ ਸੋਚਿਆ ਜਾਵੇ, ਕੋਈ ਹੱਲ ਸਾਡਾ ਸੋਚਿਆ ਜਾਵੇ। ਨਹੀਂ ਤਾਂ ਅਸੀਂ ਅਗਰ ਆਖੋ ਤਾਂ ਅਸੀਂ ਪੱਕੀਆਂ ਦੇ ਉੱਤੇ ਜਾ ਕੇ ਲੰਮੇ ਹੋ ਜਾਂਦੇ ਆ। ਕੋਈ ਜੇ ਸਾਡਾ ਹੱਲ ਨਾ ਸੋਚ ਦੋ, ਅਸੀਂ ਬੜੇ ਤੰਗ ਖੜੇ ਆ। ਸਾਡਾ ਕੋਈ ਹੱਲ, ਤੁਹਾਡਾ ਹੱਕ ਬਣਦਾ ਸੋਚਣਾ, ਕੋਈ ਸੋਚਣਾ ਹੱਕ ਸਾਡਾ ਸੋਚੋ। ਸਾਸੀ ਨੁਮਾਇੰਦੇ ਵੀ ਸਾਡੇ ਨਹੀਂ ਕੋਈ ਬੰਦਾ ਲੱਗਿਆ, ਕੋਈ ਅੱਗੇ ਪਿੱਛੇ ਵੋਟ ਹੋਵੇ ਤੇ ਗੱਡੀਆਂ ਉਹਨਾਂ ਦੀਆਂ ਸ਼ਾਂ ਕਰਦੀਆਂ ਰਹਿੰਦੀਆਂ ਨੇ। ਇਦੂ ਕੈਸਰ ਸ਼ੇਖ ਦੀਆਂ 20 ਗੱਡੀਆਂ ਆ ਗਈਆਂ, ਇਦੂ ਜ਼ੁਲਫਕਾਰ ਦੀਆਂ ਗੱਡੀਆਂ 20 ਆ ਗਈਆਂ, ਇਦੂ ਜਿਹੜਾ ਨਾ ਅਨਾਇਤ ਅਲੀ ਸ਼ਾਹ ਦੀਆਂ ਗੱਡੀਆਂ ਆ ਗਈਆਂ, ਇਦੂ ਫਲਾਣੇ ਦੀਆਂ ਗੱਡੀਆਂ ਆ ਗਈਆਂ। ਇਸ ਵਾਰੀ ਪਿੰਡ ਪੂਰੇ ਬੰਦੇ ਥੇ ਦਿੱਤੇ, ਵੋਟ ਸਭ ਦਿੱਤੇ ਨੇ। ਤੁਸੀਂ ਵੀਡੀਓ ਵੇਖੀਏ, ਇਸ ਬਜ਼ੁਰਗ ਬੰਦੇ ਦੀ ਹਾਲ ਦੁਹਾਈ ਵੀ ਵੇਖੀਏ। ਬਸ ਆਂਦੇ ਨਹੀਂ ਕਿ ਰਾਵੀ ਸਿਰਫ ਖਾਮੋਸ਼ ਹੈ। ਤੁਸੀਂ ਆਪ ਸੋਚੋ, ਕਮੈਂਟ ਕਰੋ ਕਿ ਇਹ ਸਾਡੇ ਮੁਲਕ 'ਚ ਕੀ ਹੋ ਰਿਹਾ ਤੇ ਕਿਸ ਤਰ੍ਹਾਂ ਅਸੀਂ ਇਸ ਨੂੰ ਸਰਵਾਈਵ ਕਰ ਸਕਦੇ ਹਾਂ। ਇਸ ਬੰਦੇ ਦਾ ਕਸੂਰ ਕੀ ਹੈ ਕਿ ਇਹ ਪਾਕਿਸਤਾਨ 'ਚ ਰਹਿ ਰਿਹਾ। ਬਹੁਤ ਸ਼ੁਕਰੀਆ ਜੀ।